अस्सलाम वालेकुम, वेलकम टू मारूफ फार्म्स। ਅੱਜ ਹੈ ਸਾਵਣ ਦੀ 6 ਤਾਰੀਖ ਤੇ ਵੇਖੋ ਸਾਵਣ ਕਿਵੇਂ ਖੁੱਲ ਕੇ ਬਰਸ ਰਿਹਾ। ਅੱਜ ਤੁਹਾਨੂੰ ਵਿਖਾਣੇ ਆ ਬਾਰਿਸ਼ ਜਦੋਂ ਖੂਹ ਪਿੰਡ ਤੇ ਹੁੰਦੀ ਹੈ ਤੇ ਕਿਹਦਾ ਮੰਜ਼ਰ ਹੁੰਦਾ ਹੈ। ਔਰ ਹਕੀਕਤ ਵਿੱਚ ਬਾਰਿਸ਼ ਦਾ ਮਜ਼ਾ ਤਾਂ ਪਿੰਡ ਵਿੱਚ ਹੀ ਆਉਂਦਾ ਜਦੋਂ ਸਾਰੇ ਦਰਖਤ ਧੁੱਲ ਜਾਂਦੇ ਨੇ, ਦੁੱਕ ਜਾਂਦੇ ਨੇ, ਸਾਫ਼ ਹੋ ਜਾਂਦੇ ਨੇ ਔਰ ਮਿੱਟੀ ਦੀ ਭੀਨੀ ਜੀ ਨਿੰਮੀ ਜੀ ਖੁਸ਼ਬੂ ਆਉਂਦੀ ਹੈ। ਪਰ ਇਹ ਮਿੱਟੀ ਜਦੋਂ ਬਹੁਤੀ ਤਿਲਕਣੀ ਹੋ ਜਾਵੇ ਤੇ ਬੰਦਾ ਜਦੋਂ ਤਿਲਕ ਕੇ ਡਿੱਗਦਾ ਹੈ ਤੇ ਉਹਦਾ ਵੀ ਇੱਕ ਆਪਣਾ ਹੀ ਨਜ਼ਾਰਾ ਹੈ। ਇਹ ਆ ਵੇਖ ਲਓ, ਇਹ ਮੈਂ ਡਿੱਗ ਗਿਆ ਸੀ ਜਦੋਂ ਮੈਂ ਵੀਡੀਓ ਬਣਾ ਰਿਹਾ ਸੀ ਔਰ ਮੈਂ ਉਸ ਨੂੰ ਵੀ ਬੜਾ ਇੰਜੋਏ ਕੀਤਾ। ਮੇਰਾ ਵੀਡੀਓ ਵਿਖਾਉਣ ਦਾ ਸਿਰਫ ਮਕਸਦ ਇਹ ਹੈ ਕਿ ਜਦੋਂ ਅਸੀਂ ਦੁੱਧ ਲੈਂਦੇ ਹਾਂ 80 ਰੁਪਏ ਕਿਲੋ ਜਾਂ 100 ਰੁਪਏ ਕਿਲੋ ਤੇ ਬੜਾ ਮੂੰਹ ਵੱਟਨੇ ਆ ਸ਼ਹਿਰਾਂ 'ਚ ਬਹਿ ਕੇ ਕਿ ਯਾਰ ਦੁੱਧ ਕਿਉਂ ਇੰਨਾ ਮਹਿੰਗਾ ਹੋ ਗਿਆ ਹੈ। ਉਦੋਂ ਵੇਖਣ ਵਾਲਿਆਂ ਨੂੰ ਜਾਂ ਲੈਣ ਵਾਲਿਆਂ ਨੂੰ ਤਾਂ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ, ਪਤਾ ਨਹੀਂ ਉਹ ਮੱਝ ਖਲੋਤੀ ਰਹਿੰਦੀ ਹੈ ਅਤੇ ਆਰਾਮ ਨਾਲ ਦੁੱਧ ਕੱਢ ਕੇ ਦੇ ਦਿੰਦੀ ਹੈ। ਉਹਨਾਂ ਨੂੰ ਪਾਲਣਾ ਪੋਸਣਾ, ਚਾਰਾ ਕਰਨਾ, ਪਾਣੀ ਪਿਲਾਉਣਾ, ਉਹਨਾਂ ਦੀ ਸਰਦੀ ਦਾ ਇੰਤਜ਼ਾਮ, ਗਰਮੀ ਦਾ ਇੰਤਜ਼ਾਮ, ਬਾਰਿਸ਼ ਦਾ ਇੰਤਜ਼ਾਮ, ਕੀ ਕੁਛ ਉੱਥੇ ਬੀਤਦੀ ਹੈ ਉਹਦਾ ਅਹਿਸਾਸ ਕਿਸੇ ਨੂੰ ਨਹੀਂ ਹੁੰਦਾ। ਅਤੇ ਉਹ ਮੈਂ ਤੁਹਾਨੂੰ ਵਿਖਾ ਰਿਹਾ ਕਿ ਵੇਖ ਲਓ ਬਾਰਿਸ਼ ਵਿੱਚ ਕੀ ਪੋਜੀਸ਼ਨ ਬਣਦੀ ਹੈ, ਕੀ ਹਾਲ ਬਣਦਾ ਹੈ ਅਤੇ ਕਿੰਨੀਆਂ ਮੁਸ਼ਕਿਲਾਤ ਤੋਂ ਇੱਕ ਕਿਸਾਨ, ਇੱਕ ਫਾਰਮਰ ਜਾਨਵਰਾਂ ਨੂੰ ਸਾਂਭਦਾ ਹੈ, ਪਾਲਦਾ ਹੈ ਔਰ ਤੁਹਾਡੇ ਵਾਸਤੇ ਦੁੱਧ ਅਰੇਂਜ ਕਰਦਾ ਹੈ। ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਦੇ ਹਾਲਾਤ ਤੋਂ ਵਾਕਫੀਅਤ, ਇੱਕ ਦੂਸਰੇ ਦੀ ਮਿਹਨਤ ਤੋਂ ਵਾਕਫੀਅਤ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਦੂਸਰੇ ਦਾ ਅਸੀਂ ਸਾਥ ਦੇ ਸਕੀਏ। ਤੁਸੀਂ ਵੀਡੀਓ ਵੇਖੀ ਚੱਲੋ ਔਰ ਤੁਹਾਨੂੰ ਸਾਰਾ ਅੰਦਾਜ਼ਾ ਹੋਏਗਾ ਕੀ ਹਾਲਾਤ ਚੱਲ ਰਹੇ ਨੇ ਅਤੇ ਫਿਰ ਇਨਸ਼ਾਅੱਲਾ ਗੱਲ ਕਰਨੇ। ਵਸਦੀ ਬਾਰਿਸ਼ ਦੇ ਵਿੱਚ ਮੁੰਡੇ ਪੱਠਿਆਂ ਦਾ ਇੰਤਜ਼ਾਮ ਕਰ ਰਹੇ ਨੇ ਔਰ ਐਸੇ ਹਾਲਾਤ ਵਿੱਚ ਫਾਰਮਰ ਆਪਣੇ ਆਪ ਨੂੰ ਭੁੱਲ ਜਾਂਦਾ, ਆਪਣੀ ਰੋਟੀ ਭਾਵੇਂ ਭੁੱਲ ਜਾਵੇ ਲੇਕਿਨ ਆਪਣੇ ਜਾਨਵਰਾਂ ਨੂੰ, ਪਸ਼ੂਆਂ ਨੂੰ ਭੁੱਖਾ ਨਹੀਂ ਰਹਿਣ ਦਿੰਦਾ। ਅਤੇ ਸ਼ਹਿਰਾਂ 'ਚ ਬਹਿ ਕੇ ਆਈ ਲਵ ਰੇਨੀ ਸੀਜ਼ਨ ਦੀਆਂ ਪੋਸਟਾਂ ਫੇਸਬੁੱਕ 'ਤੇ ਕਰਨ ਵਾਲਿਆਂ ਨੂੰ ਕੀ ਪਤਾ ਕਿ ਇਸ ਰੇਨੀ ਸੀਜ਼ਨ ਨਾਲ ਕਿਸਾਨ ਦੇ ਸਿਰ 'ਚ ਕਿੰਨਾ ਕੁ ਪਾਣੀ ਪੈ ਜਾਂਦਾ, ਇਹ ਉਹੀਓ ਜਾਣਦਾ। ਲੇਕਿਨ ਇਹਦੇ ਵਿੱਚ ਕਸੂਰ ਫਾਰਮਰ ਦਾ ਆਪਣਾ ਵੀ ਹੈ, ਫਾਰਮਰ ਦੀ ਔਲਾਦਾਂ ਦਾ ਵੀ ਹੈ ਜੋ ਜਾ ਕੇ ਹੋਸਟਲਾਂ 'ਚ ਬਹਿ ਗਈਆਂ ਨੇ। ਉਹ ਖੁਦ ਹੀ ਆਪਣੇ ਆਪ ਨੂੰ ਅਹਿਮੀਅਤ ਨਹੀਂ ਦਿੰਦੇ, ਉਹ ਖੁਦ ਹੀ ਆਪਣੇ ਆਪ ਨੂੰ ਇੱਜ਼ਤ ਦੇਣ ਵਾਸਤੇ ਕੋਈ ਪੋਸਟ ਨਹੀਂ ਕਰਦੇ, ਕੋਈ ਐਕਟਿਵ ਨਹੀਂ ਹੁੰਦੇ। ਬਹਰਹਾਲ ਇਹ ਇੱਕ ਮੁਆਸ਼ਰਤੀ ਫਿਨੋਮੀਨਾ ਹੈ, ਇਹਦੇ ਵਾਸਤੇ ਬੜੇ ਫੈਕਟਰ ਨੇ। ਨਾਲ ਚਿਟਕਾ ਨਿਕਲ ਆਏ। ਹਾਂ ਲਓ ਜੀ, ਵਸਦੀ ਬਾਰਿਸ਼ ਦੇ ਵਿੱਚ ਧੁੱਪ ਵੀ ਨਿਕਲ ਆਈ ਜੀ। ਅੱਛਾ ਇੱਥੇ ਇੱਕ ਬੜੀ ਮਜ਼ੇ ਦੀ ਤੁਹਾਨੂੰ ਮੈਂ ਗੱਲ ਦੱਸਾਂ ਕਿ ਪੰਜਾਬ ਵਿੱਚ ਇੱਕ ਕਹਾਵਤ ਮਸ਼ਹੂਰ ਹੈ ਕਿ ਅਗਰ ਧੁੱਪ ਦੇ ਵਿੱਚ ਬਾਰਿਸ਼ ਹੋ ਰਹੀ ਹੋਵੇ ਤਾਂ ਇਹਦਾ ਮਤਲਬ ਹੈ ਵੀ ਕਿਧਰੇ ਜੰਗਲ ਵਿੱਚ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ ਹੈ।
ਜਾਂ ਬਾਜ਼ ਇਲਾਕਿਆਂ 'ਚ ਇਹ ਵੀ ਮਸ਼ਹੂਰ ਹੈ ਕਿ ਬਾਂਦਰ ਬਾਂਦਰੀ ਦਾ ਵਿਆਹ ਹੈ। ਬਹਰਹਾਲ अपनी अपनी रौनक है।